ਹਾਂਜੀ ਕਿੱਦਾਂ ਕੀ ਹਾਲ ਚਾਲ ਤਗੜੇ ਹੋ ਸਾਰੇ ਭਰਾ। ਤੁਸੀਂ ਵੇਖ ਰਹੇ ਹੋਵੋਗੇ ਅਸੀਂ ਆ ਗੱਠਾਂ ਦੇ ਉੱਪਰ ਬੈਠੇ ਆ ਤੇ ਗੱਠਾਂ ਦੇ ਵਿੱਚ ਬੜੀ ਕੀਮਤੀ ਹੈ। ਮੇਰੇ ਸੱਜੇ ਬੰਨੇ ਲਾਲਾ ਅਦਨਾਨ ਨਿਆਜ਼ੀ ਬੈਠਾ ਤੇ ਖੱਬੇ ਬੰਨੇ ਰਾਣਾ ਸਾਹਿਬ ਬੈਠੇ ਨੇ ਟੋਬਾ ਟੈਕਸਿੰਗ ਤੋਂ। ਇਹ ਬਣ ਰਿਹਾ ਤੁਸੀਂ ਪਿੱਛੇ ਵੇਖ ਸਕਦੇ ਹੋ ਸੈਲਜ ਬਲਕਿ ਬਣਾ ਕੇ ਮਕਈ ਦਾ ਕੁਤਰ ਕੇ ਮਕਈ ਤੇ ਨੱਪ ਛੱਡਿਆ ਸੀ। ਹੁਣ ਉਹਦਾ ਟਾਈਮ ਪੀਰੀਅਡ ਮੁਕੰਮਲ ਹੋ ਗਿਆ ਤੇ ਇਹਦੇ ਬਾਰੇ ਸੈਲਜ ਦੇ ਤੁਹਾਨੂੰ ਮੁਕੰਮਲ ਜਾਣਕਾਰੀ ਦਿੰਨੇ ਆ ਤੇ ਇਹਦਾ ਡੰਗਰਾਂ ਨੂੰ ਪਾਉਣ ਦਾ ਫਾਇਦਾ ਕੀ ਆ ਤੇ ਇਹਦੇ ਵਿੱਚ ਪ੍ਰੋਫਿਟ ਕਿੰਨੀ ਆ ਤੇ ਬੱਚਤ ਕਿੰਨੀ ਆ। ਜੀ ਰਾਣਾ ਸਾਹਿਬ ਕੀ ਹਾਲ ਚਾਲ ਠੀਕ ਹੋ? ਅਲਹਮਦੁਲਿਲਾ ਜੀ, ਅੱਲਾ ਦਾ ਸ਼ੁਕਰ। ਰਾਣਾ ਸਾਹਿਬ ਆਪਣਾ ਇੱਕ ਵਾਰੀ ਨਾਮ ਪੂਰਾ ਦੱਸ ਦਿਆ ਜੀ। ਰਾਣਾ ਇਸ਼ਤਿਆਕ ਜੀ। ਰਾਣਾ ਇਸ਼ਤਿਆਕ ਟੋਬਾ ਟੈਕਸਿੰਗ ਤੋਂ। ਟੋਬਾ ਟੈਕਸਿੰਗ। ਅੱਛਾ ਤੁਸੀਂ ਸੈਲਜ ਖਰੀਦਦੇ ਵੇਚਦੇ ਹੋ? ਹਾਂਜੀ ਹਾਂਜੀ। ਓਕੇ ਕਿੰਨੇ ਟਾਈਮ ਤੋਂ ਤੁਹਾਡਾ ਕੰਮ ਕਰ ਰਿਹਾ ਜਿਹੜਾ? 22 ਸਾਲ ਤੋਂ ਸਾਡਾ ਕੰਮ ਹੈ। 22 ਸਾਲ ਤੋਂ ਤੁਸੀਂ ਕੰਮ ਕਰਦੇ? ਸਹੀ ਹੈ। ਤੇ ਇਹ ਕਿੰਨੇ ਕਿੱਲਿਆਂ ਦਾ ਬਣਿਆ ਪਿਆ ਜਿਹੜਾ ਸੈਲਜ ਇੱਥੇ ਬਣਿਆ ਪਿਆ? 38 ਕਿੱਲੇ ਦੀ ਧਾੜ ਹੈ ਜੀ। 38 ਕਿੱਲਿਆਂ ਦੀ ਧਾੜ? ਅੱਛਾ 38 ਕਿੱਲਿਆਂ ਦੀ ਹੈ ਤੇ ਤੁਸੀਂ ਇਹਦਾ ਠੇਕਾ ਮਾਰਿਆ ਇੱਥੇ ਪਈ ਪਵਾਈ ਦਾ ਹੀ? ਨਹੀਂ ਅਸੀਂ ਮੱਕੀ ਮੁੱਲ ਲਈ ਜੀ, 1,60,000 ਨੂੰ ਕਿੱਲਾ ਮੁੱਲ ਲਿਆ, ਫਿਰ ਧਾੜ ਲਾਈ ਹੈ। ਅੱਛਾ ਹੁਣ ਪੈਕਿੰਗ ਕਰ ਰਹੇ ਹਾਂ, ਸੇਲ ਕਰ ਰਹੇ। ਅੱਛਾ ਇਹ ਮਤਲਬ ਖੜੀ ਖਲੋਤੀ ਤੁਸੀਂ ਮੁੱਲ ਲੈ ਲਈ ਸੀ? ਖੜੀ ਖੜੋਤੀ ਮੁੱਲ ਲੈ ਲਈ। ਸਹੀ ਹੋ ਗਿਆ, ਠੀਕ ਹੈ। ਤੇ ਹੁਣ ਇਹਦੀ ਪੈਕਿੰਗ ਕਰਕੇ ਤੇ ਸ਼ਹਿਰਾਂ 'ਚ ਲੈ ਕੇ ਜਾਓਗੇ? ਹਾਂਜੀ ਹਾਂਜੀ। ਸ਼ਹਿਰ ਇਸਲਾਮਾਬਾਦ, ਲਾਹੌਰ, ਇਸਲਾਮਾਬਾਦ, ਐਬਟਾਬਾਦ, ਕਰਾਚੀ, ਪਿਸ਼ਾਵਰ। ਅੱਛਾ ਹਾਂਜੀ। ਤੇ ਉੱਥੇ ਸ਼ਹਿਰ ਦੇ ਵਿੱਚ ਉਹਦਾ ਕੀ ਰੇਟ ਚੱਲਦਾ ਵੇ ਸੈਲਜ ਦਾ ਕਿਲੋ ਦਾ? ਅਸੀਂ 24 ਰੁਪਏ ਕਿਲੋ ਇੱਥੋਂ ਲੋਡ ਕਰਕੇ ਦੇ ਰਹੇ ਹਾਂ ਜੀ। ਕਿਰਾਇਆ ਉਹਨਾਂ ਨੇ ਦੇਣਾ। ਕਿਰਾਇਆ ਉਹਨਾਂ ਨੇ ਦੇਣਾ? ਹਾਂਜੀ। ਠੀਕ ਹੈ 24 ਰੁਪਏ ਕਿਲੋ। ਹਾਂਜੀ। ਤੇ ਆ ਜਿਹੜੀ ਗੱਠ ਹੈ ਕਿੰਨੇ ਕਿਲੋ ਦੀ ਹੈ ਜਿਹਦੇ ਉੱਪਰ ਆਪਾਂ ਬੈਠੇ ਹੋਏ ਆ? 80 ਕਿਲੋ ਦੀ, 85 ਕਿਲੋ ਦੀ, 90 ਕਿਲੋ ਦੀ, 100 ਕਿਲੋ ਦੀ। 100 ਕਿਲੋ ਦੀ? ਹਾਂਜੀ। ਤੇ 100 ਕਿਲੋ ਦੀ ਗੱਠ ਇੱਕ ਲੈਣੀ ਹੋਵੇ ਤੇ ਉਹ ਕਿੰਨੇ ਦੀ ਦਿੰਦੇ ਹੋ ਤੁਸੀਂ? ਉਹ ਅਸੀਂ ਵਜ਼ਨ ਨਾ ਦੇਣੀ ਜੀ, ਮਣ ਦੇ ਹਿਸਾਬ ਨਾਲ। ਮਣ ਦੇ ਹਿਸਾਬ ਨਾਲ? 900 ਰੁਪਏ ਮਣ ਦੇ। 900 ਰੁਪਏ ਮਣ? ਜੀ ਜੀ। ਸਹੀ ਹੈ, ਠੀਕ ਹੈ। ਆ ਟਰਾਲੀ ਇੱਧਰ ਭਰੀ ਪਈ ਆ, ਇਹ ਇੱਥੋਂ ਦੇ ਪਿੰਡ ਜ਼ਿਮੀਦਾਰ ਆ, ਉਹ ਲੈ ਕੇ ਜਾ ਰਹੇ ਉਹ ਲੈ ਕੇ ਜਾ ਰਿਹਾ? ਜੀ ਜੀ। ਤੇ ਇਹ ਸਾਡੇ ਪਿੰਡ ਦੇ ਵਿੱਚ ਇੱਥੇ ਹੋਰ ਵੀ ਬੰਦਿਆਂ ਨੇ ਤੁਹਾਡੇ ਕੋਲ ਖਰੀਦਿਆ? ਕਾਫੀ ਬੰਦਿਆਂ ਨੇ ਖਰੀਦਿਆ ਜੀ। ਮਤਲਬ ਜੇ ਕਿਸੇ ਨੇ ਲੈਣਾ ਹੋਵੇ ਇੱਕ ਗੱਠ ਜਾਂ ਦੋ ਗੱਠਾਂ ਕੋਈ ਮਸਲਾ ਨਹੀਂ, ਲਿਆ ਸਕਦੇ ਆ? ਹਾਂਜੀ ਲੈਂਦੇ ਪਏ ਬੰਦੇ। ਅੱਛਾ ਅੱਛਾ ਸਹੀ ਹੈ। ਤੇ ਇਹਦਾ ਜਿਹੜਾ ਖਰਚਾ ਆ ਜਾਂਦਾ ਵੇ ਪੈਕਿੰਗ ਤੇ? ਤਕਰੀਬਨ 350 ਰੁਪਏ ਇੱਕ ਗੱਠ ਤੇ ਆਉਂਦਾ ਜੀ। ਇੱਕ ਗੱਠ ਤੇ ਪੈਕਿੰਗ ਦਾ ਲੇਬਰ ਦਾ ਪਾ ਕੇ? ਲੇਬਰ ਦਾ ਪਾ ਕੇ, ਛਾਪਰ ਦਾ ਪਾ ਕੇ। ਛਾਪਰ ਦਾ ਪਾ ਕੇ 350 ਰੁਪਏ? 350 ਰੁਪਏ ਇੱਕ ਗੱਠ ਦਾ। ਸੁਣਿਆ ਜੀ ਕਿ ਸੈਲਜ ਜਿਹੜਾ ਹੈ ਇਹਦੇ ਵਿੱਚ ਵਾਇਆਬਾਦੀ ਬੜੀ ਹੈ ਤੇ ਡੰਗਰਾਂ ਨੂੰ ਦਿਓ ਤੇ ਡੰਗਰਾਂ ਨੂੰ ਬਾਦੀ ਹੋ ਜਾਂਦੀ? ਨਹੀਂ ਨਹੀਂ, ਕੋਈ ਵਾਇਆਬਾਦੀ ਨਹੀਂ ਜੀ। ਇਹਨੂੰ ਨਮਕ ਲੱਗਾ ਹੋਇਆ, ਸੋਡਾ ਲੱਗਾ ਹੋਇਆ। ਅੱਛਾ ਆਇਓ ਉਧਰ ਚੱਲਨੇ ਮੜ ਮੜ ਐਵੇਂ ਚਲਾਈ ਲਿਆ। ਆਇਆ ਲੱਲਾ। ਅੱਛਾ ਇਹਨੂੰ ਨਮਕ ਲੱਗਾ, ਸੋਡਾ ਲੱਗਾ? ਹਾਂਜੀ। ਨਾ ਥੋੜਾ ਜਿਹਾ ਨਾ ਤੁਹਾਨੂੰ ਕਰ ਲਓ ਮੂੰਹ। ਨਾ ਜਾਨਵਰ ਰੁਕੇਗਾ, ਨਾ ਵਾਇਆਬਾਦੀ ਹੋਏਗੀ। ਅੱਛਾ ਰੁਕੇਗਾ ਵੀ ਨਹੀਂ, ਵਾਇਆਬਾਦੀ ਵੀ ਨਹੀਂ ਹੋਏਗੀ। ਦੁੱਧ ਦੀ ਮਿਕਦਾਰ ਵਧੇਗੀ। ਅੱਛਾ ਗੋਸ਼ਤ ਦੀ ਵਧੇਗੀ। ਅੱਛਾ ਡੰਗਰ ਫੁੱਲਦਾ ਵੀ ਹੈ? ਹਾਂਜੀ। ਗੋਸ਼ਤ ਵੀ ਬਣਦਾ? ਗੋਸ਼ਤ ਵੀ ਬਣਦਾ, ਦੁੱਧ ਵੀ ਵੱਧਦਾ। ਦੁੱਧ ਵੀ ਵੱਧਦਾ? ਜੀ ਜੀ। ਅੱਛਾ ਅੱਛਾ ਸਹੀ ਹੈ। ਤੇ ਇਹ ਮੇਰਾ ਖਿਆਲ ਇੱਥੇ ਤੱਕ ਸੀ ਤੁਹਾਡਾ ਨਾ? ਹਾਂਜੀ ਇੱਥੇ ਇੱਥੇ ਤੱਕ। ਤੱਕ ਜੀ। ਤੇ ਤੁਹਾਨੂੰ ਆ ਕਿੰਨੇ? ਦੇਖੋ ਦਾਣਾ ਕਿਸ ਤਰ੍ਹਾਂ ਵਿੱਚ ਜੀ, ਪਿਓਰ ਮੱਕੀ ਹੈ। ਹਾਂ ਹਾਂ ਹਾਂਜੀ। ਆ ਦਾਣਾ ਚੈੱਕ ਕਰੋ ਜੀ। ਅੱਜ ਪੂਰਾ ਛੱਲੀਆ ਦਾਣਾ ਵਿੱਚ ਹੈ? ਹਾਂਜੀ। ਅੱਛਾ ਇਹ ਜ਼ਿਮੀਦਾਰ ਨੇ ਬਹੁਤ ਸਾਂਭੀ ਸੀ ਮੱਕੀ, ਦਾਣਾ ਬਹੁਤ ਜ਼ਿਆਦਾ ਸੀ। ਅੱਛਾ ਅੱਛਾ। ਹੈ ਤੇ ਮੌਸਮੀ ਸੈਲਜ ਤੇ ਬਹਾਰੀਆ ਤਰ੍ਹਾਂ ਦੀ ਮੱਕੀ ਸੀ। ਭਾਰੀਆ ਵਾਕੂ ਹੈ। ਮਤਲਬ ਬਾਸੀਆਂ ਦੇ ਵਿੱਚ ਕੋਈ ਨਹੀਂ ਬੰਦੇ ਆਂਦੇ ਨੇ ਜਿਹਦੇ ਵਿੱਚ ਮਸਾਲੇ ਬੜੇ ਪੈਂਦੇ ਨੇ ਬਣਾਉਣ? ਨਹੀਂ ਨਹੀਂ, ਕੋਈ ਚੀਜ਼ ਨਹੀਂ ਪੈਂਦੀ ਜੀ, ਸਿਰਫ ਨਮਕ ਤੇ ਸੋਡਾ ਇਸਤੇਮਾਲ ਕਰਦੇ। ਸਿਰਫ ਨਮਕ ਤੇ ਸੋਡਾ? ਹਾਂਜੀ। ਹੋਰ ਕੋਈ ਸ਼ੈ? ਹੋਰ ਕੋਈ ਚੀਜ਼ ਨਹੀਂ। ਤੇ ਇਹ ਆਪਾਂ ਨੱਪ ਦਿੰਨੇ ਆ ਤੇ ਜਿਵੇਂ ਇੱਕ ਹਿਸਾਬ ਦਾ ਕਹਿ ਲਓ ਕਿ ਬੁੱਸ ਹੀ ਜਾਂਦਾ, ਜਿਵੇਂ ਮਾੜੀ ਮਾੜੀ ਸਮੈਲ ਆਉਂਦੀ ਪਈ। ਹਾਂਜੀ ਹਾਂਜੀ। ਇਹ ਡੰਗਰ ਨੂੰ ਕੀ ਬਹੁਤ ਪਸੰਦ ਆਉਂਦਾ? ਬਹੁਤ ਪਸੰਦ ਆਉਂਦਾ ਜੀ। ਆ ਵੇਖੋ ਨਾ ਇੱਧਰ ਵੀ ਇਸ ਪਾਸੇ ਵੀ ਸਾਰਾ ਜਿਹੜਾ ਹੈ ਬੁੱਸੇ ਡੰਗਰ ਖਾ ਕੇ ਦੁੱਧ ਵੀ ਦਿੰਦਾ, ਗੋਸ਼ਤ ਵੀ ਦੁੱਧ ਵੀ ਜ਼ਿਆਦਾ ਦਿੰਦਾ, ਗੋਸ਼ਤ ਵੀ ਬਣਦਾ। ਤੇ ਜੇ ਇਹੀ ਮੱਕੀ ਆਪਾਂ ਸਿੱਧੀ ਸਵੀਂ ਵੱਢ ਕੇ ਵਾਹਣ ਦੇ ਵਿੱਚੋਂ ਡੰਗਰ ਨੂੰ ਪਾਉਨੇ ਆ, ਹਾਂਜੀ, ਉਹਦੇ ਨਾਲ ਦੁੱਧ ਇੰਨਾ ਨਹੀਂ ਚੜਦਾ ਡੰਗਰ? ਉਹਦੇ ਨਾਲ ਨਹੀਂ ਚੜਦਾ। ਉਲਟਾ ਡੰਗਰ ਬਿਮਾਰ ਹੋਣ ਲੱਗ ਪੈਂਦੇ ਨੇ, ਦੁੱਧ ਦੇ ਵਿੱਚੋਂ ਵੀ ਸਮੈਲ ਆਉਣ ਲੱਗ ਪੈਂਦੀ। ਇਹ ਪੱਕ ਜਾਂਦਾ ਭਾਈ ਜਾਨ, ਜਿਸ ਤਰ੍ਹਾਂ ਆਪਾਂ ਚਾਹ ਪਕਾਈ ਦੀ ਹੈ ਨਾ। ਹਾਂਜੀ ਹਾਂਜੀ। ਇਸ ਤਰ੍ਹਾਂ ਧੜ ਦੇ ਵਿੱਚ ਇਹ ਪੱਕ ਜਾਂਦਾ ਹੈ। ਧੜ ਦੇ ਵਿੱਚ ਪੱਕ ਜਾਂਦਾ? ਹਾਂਜੀ, ਇਹਦੀ ਤਸੀਰ ਜਿਹੜੀ ਉਹ ਬਦਲ ਜਾਂਦੀ। ਅੱਛਾ ਅੱਛਾ ਜੀ ਜੀ। ਆਹ ਧੜ ਤੁਸੀਂ ਵੇਖ ਸਕਦੇ ਹੋ, ਧੜ ਲਾ ਕੇ ਪਹਿਲਾਂ ਇਹਨੂੰ ਟਰੈਕਟਰਾਂ ਦੇ ਨਾਲ ਚੰਗੀ ਤਰ੍ਹਾਂ ਲਤਾੜਿਆ ਗਿਆ ਸੀ, ਨੱਪਿਆ ਗਿਆ, ਕੁੱਟਿਆ ਗਿਆ, ਫਿਰ ਇਹਦੇ ਉੱਤੇ ਛਾਪਰ, ਥੱਲੇ ਵੀ ਛਾਪਰ ਸੀ ਨਾ? ਹਾਂਜੀ, ਥੱਲੇ ਵੀ ਛਾਪਰ, ਉੱਪਰ ਵੀ ਛਾਪਰ, ਫਿਰ ਤਰਪਾਲਾਂ ਉੱਪਰ। ਤਰਪਾਲਾਂ ਉੱਪਰ ਉਹ ਪਾ ਕੇ, ਛਾਪਰ ਦੇ ਉੱਪਰ ਮਿੱਟੀ ਪਾ ਕੇ, ਮਿੱਟੀ ਦੇ ਉੱਤੇ ਫਿਰ ਆਪਣਾ ਆ ਤਰਪਾਲਾਂ ਪਾਈਆਂ ਨੇ। ਹਾਂਜੀ, ਤਾਂ ਕਿ ਮੀਂਹ ਕਣੀ ਆਵੇ ਤੇ ਹਾਂਜੀ ਨੁਕਸਾਨ ਨਾ ਹੋਵੇ। ਆਂਦੇ ਨੇ ਸੈਲਜ ਨੂੰ ਅਗਰ ਬਾਰਿਸ਼ ਲੱਗ ਜਾ, ਪਾਣੀ ਲੱਗ ਜਾ ਤਾਂ ਉਹਦੇ ਨਾਲ ਪਾਣੀ ਲੱਗ ਜਾ ਖਰਾਬ ਹੋ ਜਾਂਦਾ ਜੀ। ਖਰਾਬ ਹੋ ਜਾਂਦਾ। ਬਾਰਿਸ਼ਾਂ ਨਹੀਂ ਆਈਆਂ ਪਿਛਲੇ ਸੈਲਜ ਤੇ ਵਾਮਾ ਬਾਰਿਸ਼ਾਂ ਆਈਆਂ ਸੀ ਨਾ? ਹਾਂਜੀ। ਆ ਜਾ ਔਰ ਦੂਗੋ ਲੁਕਦਾ ਪਿਆ। ਬਾਰਿਸ਼ਾਂ ਹੋਣ ਵੀ ਤੇ ਅਸੀਂ ਖਰਾਬ ਨਹੀਂ ਹੋਣ ਦਿੰਦੇ। ਇੱਧਰ ਆ ਇੱਧਰ ਆ ਇੱਧਰ। ਇਹ ਬੰਦਾ ਜੀ ਸਾਡਾ ਜਿਹਦਾ ਸੈਲਜ ਜਿਹੜਾ ਇੱਥੇ ਕਿੰਗ ਹੈ ਨਾ ਇਸ ਇੰਡਸਟਰੀ ਦਾ, ਸੈਲਜ ਇੰਡਸਟਰੀ ਦਾ, ਤੇ ਲੁਕਦਾ ਫਿਰਦਾ, ਕਹਿੰਦਾ ਮੈਂ ਸਾਹਮਣੇ ਨਹੀਂ ਆਉਣਾ। ਇਹਨੂੰ ਕਬੂਤਰਾਂ ਚੋਂ ਘਾਟਾ ਪਿਆ, ਬਾਜ਼ੀਆਂ ਹਾਰ ਗਿਆ। ਸਹੀ ਹੈ। ਇਹ ਕੀ ਗੱਲ ਬੰਦ ਕਿਉਂ ਕਰਤੀ? ਹੈਂ? ਚੈਨ ਟੁੱਟ ਗਈ ਜੀ। ਚੈਨ ਟੁੱਟ ਗਈ? ਜੀ ਜੀ।
ਅੱਛਾ, ਅਸੀਂ ਤਾਂ ਵੇਖਣਾ ਸੀ ਨਾ ਬਣਦਾ ਕਿਵੇਂ, ਕਿਹੜੇ ਪਾਸੋਂ ਤੁਸੀਂ ਛਾਪਰ ਪਾਉਂਦੇ ਜੀ ਤੇ ਕਿਹੜੇ ਪਾਸੋਂ ਖਿੱਚਦੀ ਹੈ। ਅੱਛਾ, ਇਧਰੋਂ ਇਹ ਛਾਪਰ ਪੈ ਰਿਹਾ ਜੀ ਇੱਥੋਂ ਇੱਥੋਂ ਇਹ ਛਾਪਰ ਐਵੇਂ ਰੱਖ ਇਹ ਦੇਣਾ ਅੰਦਰ ਸਿੱਧਾ। ਵਾਲੀ ਸਾਈਡ ਤੇ ਛਾਪਰ ਹੋਣਾ, ਇੱਕ ਠੀਕ। ਇੱਧਰ ਛਾਪਰ ਲੱਗਾ ਜੀ, ਇਹ ਬਾਹਰ ਵਾਲੀ ਸਾਈਡ ਤੇ ਹੋਣਾ। ਅੱਛਾ, ਇਹ ਅੰਦਰ ਵਾਲੀ ਸਾਈਡ ਤੇ ਆ ਬਾਹਰ ਵਾਲੀ ਸਾਈਡ ਤੇ ਜਿਹੜਾ ਉੱਪਰ ਮੋਟਾ ਚਿੱਟਾ ਜੀ, ਆ ਅੰਦਰ ਜੀ। ਹੋ ਗਿਆ, ਹਾਂਜੀ ਇਹ ਅੰਦਰ ਹੋ ਗਿਆ। ਉਹ ਬਾਹਰ ਹੋ ਗਿਆ। ਜੀ ਜੀ ਅੱਛਾ, ਠੀਕ ਹੋ ਗਿਆ, ਸਹੀ। ਤੇ ਬਿਜਲੀ ਤੇ ਚੱਲਦੀ ਜੀ ਇਹ ਹਾਂਜੀ ਇਹ ਬਿਜਲੀ ਆਪਾਂ ਨੂੰ ਜਨਰੇਟਰ ਤੇ ਵੀ ਚਲਾ ਸਕਦੇ ਹਾਂ? ਜਨਰੇਟਰ ਤੇ ਵੀ ਚਲਾ ਸਕਦੇ ਹਾਂ, ਡੈਨਬੋ ਤੇ ਵੀ ਚਲਾ ਸਕਦੇ ਹਾਂ ਇਹ 3 ਫੇਸ ਮੀਟਰ ਤੇ ਹੀ ਚੱਲਦੀ ਜਾਂ ਦੂਜੇ ਤੇ ਵੀ? 3 ਫੇਸ ਤੇ, ਦੂਜੇ ਮੀਟਰ ਤੇ ਨਹੀਂ ਚੱਲਦੀ? ਦੂਸਰੇ ਤੇ ਨਹੀਂ ਚੱਲਦੀ। ਪਰ ਇਹ ਫਾਇਦਾ ਤੁਹਾਨੂੰ ਹੈਗਾ ਵੀ ਇਹਨਾਂ ਦਾ ਟਰਾਂਸਫਾਰਮ ਆਪਣਾ ਹਾਂਜੀ ਰਾਣਾ ਸਾਹਿਬ ਦਾ, ਹਾਂਜੀ ਉਹਦੀ ਵਜ੍ਹਾ ਤੋਂ ਚੱਲੀ ਜਾਂਦਾ। ਇਹ ਲੇਬਰ ਜਿਹੜੀ ਸਾਰੀ ਆਪਣੀ ਇਹ ਨਾਲ ਹੀ ਆਈ ਉੱਥੋਂ ਟੋਬੀ? ਹਾਂਜੀ ਲੇਬਰ ਨਾਲ, ਇਹ ਲੇਬਰ ਪੱਕੀ ਹੈ ਜੀ ਸਾਡੀ, ਅੱਛਾ ਅੱਛਾ 20-22 ਸਾਲ ਤੋਂ ਸਾਡੇ ਨਾਲ ਹੀ ਕੰਮ ਕਰਦੇ ਪਏ। ਅੱਛਾ। ਤੇ ਇਹ ਜਿਹੜਾ ਬਣਿਆ ਪਿਆ ਇੱਧਰ ਵੀ ਟਰਾਲੀ ਤੇ ਵੀ ਸਾਰਾ, ਤੇ ਤੁਸੀਂ ਜ਼ਿਮੀਂਦਾਰ ਜਿਹੜੇ ਨੇ ਉਹ ਕੋਈ ਬੰਦੇ ਸੋਚਦੇ ਨੇ ਕਿ ਬਣਾਉਣਾ ਚਾਹੀਦਾ, ਮਕਈ ਲਾਉਣੀ ਚਾਹੀਦੀ ਹੈ ਜਾਂ ਨਹੀਂ? ਬਿਲਕੁਲ ਲਾਉਣੀ ਉਹਦੇ ਬਾਰੇ ਚਾਹੀਦੀ ਹੈ ਜੀ, ਦੱਸੋ। ਲਾਉਣੀ ਚਾਹੀਦੀ ਹੈ ਜੀ। ਅੱਛਾ, ਹਾਂਜੀ ਬਹੁਤ ਫਾਇਦਾ ਮਕਈ ਦਾ। ਪ੍ਰੋਫਿਟ ਆਇਆ ਇਹਦੇ ਵਿੱਚ? ਹਾਂਜੀ। ਫਿਰ ਜਿਹੜੇ ਜ਼ਿਮੀਂਦਾਰਾਂ ਨੇ 8-8 ਨੌਕਰ ਰੱਖੇ ਸੀ, ਜਿਹੜੇ ਬੰਦੇ ਸੈਲੇਜ ਇਸਤੇਮਾਲ ਕਰਦੇ, ਉਹਨਾਂ ਨੇ ਇੱਕ ਨੌਕਰ ਰੱਖਿਆ। ਇੱਕ ਨੌਕਰ ਰੱਖਿਆ? ਹਾਂਜੀ, ਸਿਰਫ ਸੈਲੇ ਚੱਕ ਕੇ ਪਾਉਣਾ। ਹਾਂ, ਇਹ ਤਾਂ ਗੱਲ ਹੈ। ਹਾਂਜੀ ਸਾਰੇ ਚੱਕ। ਲੇਕਿਨ ਇਹ ਹੈ ਕਿ ਮਕਈ ਲਾ ਕੇ ਲੱਗਦੀ ਵੀ ਚੋਪਿਆਂ ਤੇ, ਹਾਂਜੀ ਚੁੱਪਿਆ ਲਾ ਕੇ ਉਹਦੀ ਜਿਹੜੀ ਥੋੜੀ ਜਿਹੀ ਕੇਅਰ ਹੈਗੀ ਜ਼ਿਆਦਾ ਕਰਨੀ ਪੈਂਦੀ ਜ਼ਿਆਦਾ ਹੈ। ਕਰਨੀ ਪੈਂਦੀ। ਹਾਂਜੀ ਤੇ ਫਿਰ ਜਿਸ ਟਾਈਮ ਬਣਾਉਣ ਦੇ ਵੇਲੇ ਵੀ ਦਿੱਕਤ ਆਉਂਦੀ, ਪੂਰੀ ਟੀਮ ਚਾਹੀਦੀ ਜਾਂ ਟੀਮਾਂ ਬਣੀਆਂ ਨਾਲ ਰੈਡੀ? ਟੀਮਾਂ ਪੂਰੀਆਂ ਹੁੰਦੀਆਂ ਜੀ ਸਾਡੇ ਰੈਂਟ ਤੇ ਆ ਜਾਂਦੇ ਨੇ? ਹਾਂਜੀ ਹਾਂਜੀ ਉਹਨਾਂ ਦੀਆਂ ਟਰਾਲੀਆਂ, ਉਹਨਾਂ ਦੀ ਕਟਿੰਗ ਦੀ ਮਸ਼ੀਨ ਉਹ ਸਾਰੀ? ਮਸ਼ੀਨਾਂ ਸਾਰੀਆਂ ਸਾਡੀਆਂ ਆਪਣੀਆਂ ਜੀ। ਉਹ ਵੀ ਤੁਹਾਡਾ ਸਿਸਟਮ ਹੈਗਾ? ਹਾਂਜੀ, ਸਾਰਾ ਵੱਢਣ ਵਾਲਾ? system ਸਾਡਾ ਓਕੇ ਆਪਣਾ। ਓਕੇ, ਠੀਕ ਹੈ ਹਾਂਜੀ। ਠੀਕ। ਤਾਂ ਮਤਲਬ ਤੁਸੀਂ ਇਹ ਮਸ਼ਵਰਾ ਦੇਣਾ ਚਾਹੁੰਦੇ ਹੋ ਜ਼ਿਮੀਂਦਾਰ ਨੂੰ ਕਿ ਤੁਸੀਂ ਮਕਈ ਲਾਓ, ਮਕਈ ਲਾਓ ਬਿਲਕੁਲ। ਇਹਦੀ ਕੀ ਪ੍ਰੋਫਿਟ ਹੈ ਬੱਚਤ ਹੈ? Profit ਕਿਉਂਕਿ ਹੁਣ ਵੇਖੋ ਨਾ ਕਿ ਜੇ ਕਣਕ ਦੀ ਆਪਾਂ ਗੱਲ ਕਰੀਏ ਤਾਂ ਕਣਕ ਦੇ ਵਿੱਚ ਤਾਂ ਕੋਈ ਸਿਸਟਮ ਕੋਈ ਨਹੀਂ। ਨਹੀਂ 70,000 ਰੁਪਏ ਕਿੱਲੇ ਦਾ ਖਰਚਾ ਆ ਜਾਂਦਾ, ਜਿਵੇਂ ਡੀਏਪੀ ਮਹਿੰਗੀ ਹੈ, ਤੇ ਕਣਕ ਹੁੰਦੀ 1,20,000 ਦੀ। ਹਾਂਜੀ 70-80 ਹਜ਼ਾਰ ਖਰਚਾ, ਉਹ 6 ਮਹੀਨਿਆਂ ਵਿੱਚ 20-30 ਹਜ਼ਾਰ ਬਚਦਾ। ਕਿਉਂ ਲਾਲਾ ਜੀ ਐਵੇਂ ਗੱਲ ਹੈ? ਕਿ ਮੈਂ ਨਤਿਆ ਵੇਚੀ ਹੈ ਸਾਰੀ। ਤੁਸੀਂ ਆ ਵੇਚੀ? ਹਾਂ ਮੈਂ ਹੀ ਵੇਚੀ ਹੈ। ਅੱਗੇ ਤੁਹਾਡੇ ਕੋਲ ਹੋਰ ਹੈ ਮੱਕੀ? ਹੁਣ ਨਹੀਂ ਹੋਰ ਕੋਈ ਲਾਉਣੀ ਹੈ ਬਾਰੀ ਆ। ਲਾਉਣੀ ਹੈ ਜੀ। ਭਾਰੀਆ ਲਾਉਣੀ ਹੈ? ਹਾਂਜੀ ਹਾਂਜੀ। ਅੱਛਾ, ਠੀਕ ਹੈ। ਹਾਂ ਮੈਂ ਵੀ ਲੱਖ ਰੁਪਏ ਖਰਚਾ ਕੀਤਾ, ਇਹਨਾਂ ਨੂੰ 1,60,000 ਤੋਂ ਬਾਈ ਦੀ ਵੇਚੀ ਹੈ ਮੈਂ। ਇਸ ਬਾਈ ਨੂੰ? ਹਾਂਜੀ ਬਿਲਕੁਲ, ਇਹਨਾਂ ਦੇ ਕੋਲੋਂ ਹੀ ਲਈ ਜੀ 160 ਨੂੰ। ਹਾਂਜੀ ਬਿਲਕੁਲ ਹਾਂਜੀ। ਇਹਦਾ ਬਿਲਕੁਲ ਰੰਗਤ ਜਿਹੜੀ ਉਹ ਚੇਂਜ ਹੋ ਗਈ, ਹਰ ਹਾਂਜੀ। ਸ਼ਹਿਰ ਨੱਪਣ ਦੇ ਨਾਲ ਨਾ ਆ ਦੇਖ ਲਓ, ਤਬਦੀਲ ਹੋ ਗਈ। ਇਸ ਤਰ੍ਹਾਂ ਲੇਕਿਨ ਇਹਦੇ ਵਿੱਚ ਇਹ ਵੀ ਬਣੌਲਾ ਨਹੀਂ ਹੁੰਦਾ। ਹਾਂ ਬਣੌਲਾ, ਲੇਕਿਨ ਇਹ ਆ ਕਿ ਇਹਦੇ ਵਿੱਚ ਕੋਈ ਕੀੜਾ ਕੋਈ ਸ਼ੈ ਨਹੀਂ ਹੈ ਨਾ? ਕੋਈ ਚੀਜ਼ ਨਹੀਂ ਜੀ, ਸਾਫ ਸੁਥਰਾ। ਹਾਂ, ਜਿੰਨਾ ਮਤਲਬ ਇਹਨੂੰ ਨੱਪੀ ਰੱਖਿਆ ਨਾ, ਹਾਂਜੀ ਕੋਈ ਚੀਜ਼ ਨਹੀਂ ਆ ਖੁਦਾ ਵਾਲੀ ਇਹਦੇ ਵਿੱਚ। ਮਤਲਬ ਇਹ ਬੈਸਟ ਡੰਗਰਾਂ ਵਾਸਤੇ। ਬਿਲਕੁਲ। ਆ ਜਿਹੜੇ ਵੱਛੇ ਵੁੱਛੇ ਰੱਖਦੇ ਨੇ ਮੰਡੀਆਂ ਦੇ ਵਿੱਚ, ਉਹ ਵੀ ਹਾਂਜੀ ਉਹ ਵੀ ਬਹੁਤ ਇਸਤੇਮਾਲ ਉਹ ਵੀ ਕਰਦੇ। ਸੈਲੇਜ ਹੀ ਪਾਉਂਦੇ ਨੇ? ਸੈਲੇ ਹੀ ਪਾਉਂਦੇ। ਹਾਂ, ਸੈਲੇਜ ਹੀ ਪਾਉਂਦੇ ਨੇ। ਇਹਦੇ ਨਾਲ ਗਰੋਥ ਬਹੁਤ ਵੱਧਦੀ ਹੈ। ਗਰੋਥ ਬਹੁਤ ਵੱਧਦੀ। ਹਾਂਜੀ। ਤੇ ਪੂਰਾ ਮੂੰਹ ਕਰ ਸਿੱਧਾ ਹੋ ਗਿਆ। ਆ ਬੰਦਾ ਮੇਰੇ ਤੋਂ 10 ਸਾਲ ਵੱਡਾ ਹੈ, ਇਦਾਂ ਹੀ ਨਾ? ਨਮਾਜ਼ਾ ਗੁੱਜਰ ਨਹੀਂ ਯਾਰ ਯਾਰ ਛੱਡ ਦੇ। ਇਹ ਬੰਦਾ ਮੇਰੇ ਤੋਂ 10 ਸਾਲ ਵੱਡਾ ਤੇ ਕਿਸੇ ਪਾਸਿਓਂ ਲੱਗਦਾ ਵੱਡਾ। ਕੀ ਗੱਲ ਤੂੰ ਨਿੱਕਾ ਕਿਉਂ ਰਹਿ ਗਿਆ? ਨਮਾਜ਼ਾ ਸਿੱਖ ਇਹਦਾ ਨਾਂ ਹੈ। ਉਹ ਨਮਾਜ਼ਾ ਸਿੱਖ ਤਾਂ ਮਰ ਗਿਆ ਨਾ, ਉਹ ਤਾਂ ਇਸ਼ਤਿਹਾਰੀ ਸੀ। ਇਸ਼ਤਿਹਾਰੀ ਸੀ। ਆਹੋ ਇਧਰ ਦੱਸ ਤਾਂ ਸਹੀ ਯਾਰ, ਤੇਰੇ 'ਚ ਕਮਜ਼ੋਰੀ ਕਿਉਂ ਰਹਿ ਗਈ? ਕਿਉਂ ਕਮਜ਼ੋਰੀ ਕਿਉਂ ਰਹਿ ਗਈ ਤੇਰੇ 'ਚ? ਕੋਈ ਹੋਰ ਜੀ ਡਾਕਾ ਦੇ ਬੰਦੇ ਦਾ ਉੱਡਾ ਵੀ ਬੁਲਾ ਕੱਦ ਕੀ ਤੇਰਾ ਸਰੀਰ ਵੀ ਨਹੀਂ ਵਧਿਆ? ਕੀ ਕਰਦਾ ਸੀ? ਕੱਟਿਆਂ ਦੇ ਅੱਖ ਦਾ ਦੁੱਧ ਪੀਂਦਾ ਰਿਹਾ ਨਾ, ਤਾਂ ਕਰਕੇ ਨਿੱਕਾ ਰਹਿ ਗਿਆ। ਕੱਟਿਆਂ ਦੇ ਅੱਖ ਦਾ ਦੁੱਧ ਪੀਂਦਾ ਰਿਹਾ। ਪਹਿਲੇ ਵਕਤਾਂ ਦੇ ਵਿੱਚ ਕੋਈ ਨਹੀਂ, ਬੁਰੜੇ ਸਾਡੇ ਮੱਝਾਂ ਚਰਾਉਂਦੇ ਬਾਰਾਂ ਦੇ ਵਿੱਚ, ਬੇਲਿਆਂ ਦੇ ਵਿੱਚ, ਤੇ ਜੇ ਕੋਈ ਘਾਹ ਬੂਟੀ ਪੱਟ ਕੇ ਤੇ ਪਾ ਲੈਣੀ ਤੇ ਚੱਲ ਕੰਮ ਚੱਲ ਜਾਣਾ। ਹੁਣ ਵੀ ਜਿਹੜਾ ਚਰਾਈ ਵਾਲਾ ਡੰਗਰ, ਇਹ ਸਿਆਣੇ ਆਂਦੇ ਨੇ ਕਿ ਉਹਦਾ ਦੁੱਧ, ਇੱਕ ਡੰਗਰ ਜਿਹੜਾ ਦੂਜਾ ਬੰਨ ਕੇ ਜਿਹਨੂੰ ਪੱਠੇ ਪਾਉਂਦੇ, ਕਿ ਉਹਦੇ ਮੁਤਬਾਦਲ ਦੁੱਧ ਮਿੱਠਾ ਤੇ ਚੋਖਾ ਹੁੰਦਾ। ਲੇਕਿਨ ਇਹ ਜਦੀਦ ਸਾਡੇ ਕੋਲੇ ਆ ਗਿਆ। ਜਿਵੇਂ ਭਾਅ ਨੇ ਅੱਗੇ ਗੱਲ ਦੱਸੀ ਆ ਕਿ ਜਿੰਨਾ 8-8 ਨੌਕਰ ਰੱਖੇ ਸੀ, ਉਹ ਇੱਕ ਤੇ ਆ ਗਏ ਨੇ। ਵਜ੍ਹਾ ਬਣਿਆ ਬਣਾਇਆ ਲੱਭ ਜਾਣਾ, ਚੱਕ ਕੇ ਅੱਗੇ ਸੁੱਟੋ ਤੇ ਗੱਲ ਖਤਮ। ਤੇ ਨਾਲ ਨਿੱਕ ਸੁੱਕ ਹੋਰ ਜਿਹੜੀ ਚੋਕਰ ਮੋਕਰ ਤੇ ਜਿਹੜੀਆਂ ਅੱਜ ਕੱਲ੍ਹ ਚੀਜ਼ਾਂ ਬਣੀਆਂ ਨੇ ਉਹ। ਰਾਣਾ ਸਾਹਿਬ ਇਹ ਦੱਸੋ, ਸੈਲੇਜ ਪਾਕਿਸਤਾਨ ਜਾਂ ਪੰਜਾਬ ਦੇ ਵਿੱਚ ਦੀ ਐਂਟਰੀ ਕਦੋਂ ਹੋਈ ਆ? ਤੁਹਾਨੂੰ 20-22 ਸਾਲ ਹੋ ਗਏ ਇਸ ਫੀਲਡ ਦੇ ਵਿੱਚ। ਇਹ ਭਾਈ ਜਾਨ ਤਕਰੀਬਨ 30 ਸਾਲ ਪਹਿਲੇ ਜਿਹੜੇ ਬੰਦੇ ਯੂਰਪ ਕੰਟਰੀਆਂ ਚੋਂ ਆਏ ਹੈ ਨਾ, ਉਧਰੋਂ ਦੇਖ ਕੇ ਆਏ, ਉਹਨਾਂ ਨੇ ਆ ਕੇ ਉਸੇ ਤਰ੍ਹਾਂ ਫਾਰਮ ਬਣਾਏ, ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਨੇ ਸ਼ੁਰੂ ਕੀਤਾ। ਅੱਛਾ, ਯੂਰਪ ਕੰਟਰੀ ਚੋਂ ਮਸ਼ੀਨਾਂ ਆਉਣੀਆਂ ਸ਼ੁਰੂ ਹੋ ਗਈਆਂ, ਠੀਕ ਹੈ। ਇੱਥੋਂ ਕੰਮ ਚੱਲ ਪਿਆ। ਅੱਛਾ, ਮਤਲਬ ਕਿ ਇਹ ਬਾਹਰੋਂ ਆਇਆ, ਜਿਹੜੇ ਬਾਹਰੋਂ ਆਇਆ। ਆਪਣੇ ਜੱਟ ਭਰਾ ਬਾਹਰ ਗਏ ਸਨ, ਉਹਨਾਂ ਉਧਰੋਂ ਵੇਖਿਆ, ਇੱਥੇ ਆ ਕੇ ਫਾਰਮ ਬਣਾਏ, ਤੇ ਉਹ ਫਿਰ ਮਸ਼ੀਨਾਂ ਜਿਹੜੀਆਂ ਸੈਲੇਜ ਬਣਾਉਂਦੀਆਂ ਨੇ ਬੇਸਿਕਲ, ਜਦੋਂ ਆਪਾਂ ਮਕਈ ਵੱਢਦੇ ਆ, ਵੱਢਦੇ ਤਾਂ ਬੰਦੇ ਲੇਬਰ ਹੀ ਹੈ। ਹਾਂਜੀ ਉਹ ਵੱਢ ਕੇ ਉਹ ਜਿਸ ਥ੍ਰੈਸ਼ਰ ਵਾਕੂ ਮਸ਼ੀਨ 'ਚ ਸੁੱਟਦੇ ਨੇ, ਉਹ ਵੀ ਖਾਸੀ ਮਹਿੰਗੀ ਹੋਣੀ ਉਹ ਜਿਹੜੀ ਕੁਤਰਦੀ। ਮੈਂ ਅੱਜ ਤੋਂ 11 ਸਾਲ ਪਹਿਲੇ 97 ਲੱਖ ਦੀ ਲਈ ਸੀ ਜੀ। ਅੱਜ ਤੋਂ 11 ਸਾਲ ਪਹਿਲੇ 97 ਦੀ, ਹਾਂਜੀ ਤੇ ਹੁਣ ਤਾਂ 3 ਕਰੋੜ ਦੀ ਹੋਣੀ। 3 ਕਰੋੜ ਦੀ ਬਿਲਕੁਲ। ਹਾਂ, ਹੁਣ ਤਾਂ 3 ਕਰੋੜ ਦੀ ਹੋਣੀ ਉਹ ਮਸ਼ੀਨ, ਵਾਕਈ ਇਵੇਂ ਗੱਲ। ਅੱਛਾ, ਉਸ ਤੋਂ ਬਾਅਦ ਚੱਲਣ ਲੱਗ ਪਿਆ। ਲੇਕਿਨ ਇਹ ਹਾਲੇ
ਆਪਣੇ ਪੰਜਾਬ ਦੇ ਵਿੱਚ ਐਡਾ ਆਮ ਨਹੀਂ ਹੋਇਆ ਸੈਲਜ। ਨਹੀਂ ਆਮ ਹੈ ਜੀ, ਹੁਣ ਆਮ ਹੈ। ਇਸ ਇਲਾਕੇ 'ਚ ਆਮ ਨਹੀਂ। ਹਾਂ ਹਾਂ, ਆਪਣੇ ਟੋਬਾ, ਗੋਜਰਾ, ਪੀਰ ਮਾਲੇ ਸਾਈਡ ਤੇ ਬਹੁਤ ਸੈਲਜ ਬਣਦਾ, ਇਸ ਸਾਈਡ ਤੋਂ ਜ਼ਿਆਦਾ ਬਣਦਾ। ਬਹੁਤ ਜ਼ਿਆਦਾ ਬਣਦਾ। ਸਾਡੇ ਇਲਾਕੇ ਦੇ ਵਿੱਚ ਤਾਂ ਕੋਈ ਨਹੀਂ ਜੀ। ਆ ਪਹਿਲੀ ਧਾੜੀ ਜਿਹੜੀ ਲਾਈ ਤੁਸੀਂ, ਹਾਂਜੀ ਇਸ ਤੋਂ ਪਹਿਲਾਂ ਕੋਈ ਨਹੀਂ ਸੀ ਹੁੰਦਾ ਇੱਥੇ, ਕੋਈ ਵੀ ਨਹੀਂ ਸੀ ਲਾਉਂਦਾ। ਸਾਡੇ ਕਣਕ ਜਾਂ ਕਮਾਂਦ ਵਾਲੇ ਪਾਸੇ ਬੰਦੇ ਜ਼ਿਆਦਾ ਹੁੰਦੇ ਨੇ। ਹਾਂਜੀ, ਹਾਂ, ਜਿਹੜੇ ਇਲਾਕਿਆਂ 'ਚ ਮੱਕੀ ਜ਼ਿਆਦਾ ਕਾਸ਼ਤ ਹੁੰਦੀ ਉਧਰ ਬਹੁਤ ਜ਼ਿਆਦਾ ਬਣਦਾ ਜੀ। ਮਕਈ ਤੇ ਫਿਰ ਉਕਾੜਾ ਸਾਹੀਵਾਲ ਦਪਾਲਪੁਰ ਇੱਧਰ ਬਹੁਤ ਬਣਦਾ ਸੈਲਜ, ਇੱਧਰ ਜ਼ਿਆਦਾ ਬਣਦਾ ਜ਼ਿਆਦਾ ਸੈਲਜ। ਬਣਦਾ। ਹਾਂਜੀ, ਠੀਕ, ਇੱਧਰ ਮਾਲੜ ਵੀ ਜ਼ਿਆਦਾ ਬੰਦਿਆਂ ਕੋਲੇ ਨਾ, ਇਵੇਂ ਗੱਲ ਹੈ। ਬਾਹਰ ਬਹੁਤ ਜ਼ਿਆਦਾ ਜਾਂਦਾ ਹੈ, ਬਾਹਰ? ਪਹਾੜੀ ਇਲਾਕਿਆਂ 'ਚ। ਹਾਂ, ਉਧਰ ਜ਼ਮੀਨਾਂ ਘੱਟ ਨੇ ਹਾਂਜੀ ਤੇ ਮੇਰਾ ਖਿਆਲ ਪੱਠਾ ਦੱਥਾ ਬਜਾਈ ਕੋਈ ਨਹੀਂ ਹੁੰਦੀ, ਹਾਂਜੀ ਤੇ ਇਹ ਐਵੇਂ ਸੁੱਕਾ ਪੁੱਕਾ ਮਾਲ ਹੁੰਦਾ ਤੇ ਗੱਠਾਂ ਚਲੇ ਜਾਂਦੀਆਂ ਨੇ। ਹਾਂਜੀ, ਫਿਰ ਬੜੀ ਗੱਠ ਬਣਦੀ ਆ 25 ਮਣ ਦੀ, ਉਹ ਅੱਛਾ। ਐਕਸਪੋਰਟ ਹੁੰਦੀ ਹੈ ਅੱਛਾ ਸਾਊਦੀਆ, ਦੁਬਈ, ਬਹਿਰੀਨ। ਅੱਛਾ ਅੱਛਾ ਅੱਛਾ। ਜਿਹੜਾ ਰਾਣਾ ਸਾਹਿਬ ਤੁਸੀਂ ਵੀ ਸਾਊਦੀਆ ਤੇ ਬਹਿਰੀਨ ਭੇਜਿਆ, ਬਾਹਰ ਭੇਜਿਆ ਕੋਈ? ਅਸੀਂ ਪਿਛਲੇ ਸਾਲ ਭੇਜਿਆ ਜੀ, ਇਸ ਸਾਲ ਹਾਲੇ ਨਹੀਂ ਭੇਜਿਆ। ਕੋਈ ਅੱਛਾ ਪਾਰਟੀ ਆਏਗੀ ਤੇ ਭੇਜਾਂਗੇ ਇਨਸ਼ਾਅੱਲਾ। ਅੱਛਾ। ਉਹਨਾਂ ਦਾ ਫਿਰ ਰੇਟ ਕੀ ਹੁੰਦਾ? ਸਾਡੇ ਇੱਥੋਂ ਦੇ ਗਾਹਕ ਨਾਲੋਂ ਵੱਖਰਾ ਹੁੰਦਾ ਜਾਂ ਸੇਮ ਇਹੀ ਹੁੰਦਾ? ਸੇਮ ਰੇਟ ਇਹੀ ਹੁੰਦਾ ਜੀ, ਠੀਕ ਹੈ। ਤੇ ਕਮਾਈ ਉਹ ਬੰਦੇ ਕਰਦੇ ਜਿਹੜੇ ਅੱਗੇ ਲੈ ਕੇ ਜਾਂਦੇ। ਜਿਹੜੇ ਅੱਗੇ ਲੈ ਕੇ ਜਾਂਦੇ ਨੇ, ਮਤਲਬ ਤੁਸੀਂ ਉਹਨਾਂ ਨੂੰ ਇੱਥੋਂ ਵੇਚਦਾ, ਹਾਂਜੀ ਉਹ ਇੱਥੋਂ ਬਹਿਰੀ ਜਹਾਜ਼ ਦੇ ਜ਼ਰੀਏ ਬਾਹਰ ਲੈ ਜਾਂਦੇ ਨੇ, ਬਿਲਕੁਲ। ਹਾਂਜੀ, ਉੱਥੇ ਲਿਜਾ ਕੇ ਫਿਰ ਉਹ ਰਿਆਲਾਂ 'ਚ ਤੇ ਡਾਲਰਾਂ 'ਚ ਵੇਚਦੇ। ਡਾਲਰਾਂ 'ਚ ਵੇਚਦੇ। ਇੱਕ ਤਾਂ ਉਹ ਕਰੰਸੀ ਦਾ ਫਰਕ ਆ ਜਾਂਦਾ। ਹਾਂਜੀ ਬਿਲਕੁਲ ਸਹੀ ਗੱਲ, ਕਮਾਈ ਉਹ ਬੰਦੇ ਕਰ ਲੈਂਦੇ ਨੇ। ਹਾਂਜੀ ਚਲੋ ਸਹੀ ਹੈ। ਇਹ ਮਿੱਤਰੋ ਸੈਲਜ ਦੀ ਗੱਲਬਾਤ, ਤੇ ਇਹ ਚੰਗੀ ਚੀਜ਼ ਬਣਾਉਣਾ ਚਾਹੀਦਾ। ਡੰਗਰ ਇਹਦੇ ਨਾਲ ਖੁਸ਼ ਰਹਿੰਦਾ। ਖੋਏ ਦੀ ਭੱਠੀ ਲੱਗੀ ਹੋਈ ਸਾਡਾ ਪਿੰਡ ਮਾਸ਼ਾਅੱਲਾ ਇਦਾਂ ਦਾ ਕਿ ਇੱਥੋਂ ਤੁਸੀਂ ਕੰਟੇਨਰ ਵੀ ਕਹੋ ਨਾ ਖੋਏ ਦਾ, ਤੇ ਰਾਤੋਂ ਰਾਤ ਭਰ ਦਿੰਦੇ ਨੇ। ਹਾਂ ਜੀ ਗੁਜਰ ਸਾਹਿਬ ਸੁਣਾਓ। ਫਿੱਟ ਹੋ? ਇੱਥੇ ਤਾਂ ਧੂਆਂ ਹੀ ਭਾਫ ਹੀ ਬੜੀ ਹੈ, ਕੋਈ ਦਿਸਣਾ ਹੀ ਕੋਈ ਨਹੀਂਗਾ। ਸੁਣਾ ਫਿੱਟ? ਠੀਕ ਠਾਕ ਦੀ ਸ਼ੁਕਰ ਅੱਲਾ ਦਾ। ਆ ਵੇਖੋ ਮਾਸ਼ਾਅੱਲਾ ਗੁਜਰ ਸੋਹਣਾ ਜਵਾਨ, 6.5 ਫੁੱਟ ਦਾ। ਲੱਲਾ ਕਿੰਨਾ ਕਰਦੀ? ਕਾਦੀ 6 ਫੁੱਟ 2.5 ਇੰਚ। 6 ਫੁੱਟ 2.5 ਇੰਚ। ਚੰਗਾ ਕਰਦੇ ਆ। ਕੌਡੀ ਕੂਡੀ ਖੇਡਿਆ ਕਰ ਯਾਰ। ਹਾਂਜੀ ਖੇਡੀ ਦੀ ਜੀ ਮਾਸ਼ਾਅੱਲਾ। ਤੇ ਆ ਇਧਰ ਖੋਇਆ ਬਣਿਆ ਪਿਆ ਚੌਧਰੀ। ਲਾਲਾ ਖਾਲਸ ਹੈ ਕਿ ਪਿਓਰ? ਮਾਸ਼ਾਅੱਲਾ। ਕਿਸੇ ਨੇ ਖਾਣਾ ਵਧਾਇਓ, ਬਰਫੀ ਖਾਣੀ ਤਾਂ ਦੱਸ ਦਿਓ। ਆ ਪੂਰ ਲੈਂਦਾ। ਪੂਰ ਕਿੰਨੇ ਕਿਲੋ ਦਾ ਪਾਇਆ? 35 ਕਿਲੋ ਦਾ। 35 ਕਿਲੋ ਦਾ। ਤੇ ਇਹ ਕੜਾਹੇ ਦੇ ਵਿੱਚ ਕਿੰਨਾ ਪੂਰ ਪੈ ਜਾਂਦਾ ਵੱਧ ਤੋਂ ਵੱਧ? 35 ਕਿਲੋ ਦਾ ਹੀ ਸੋਹਣਾ ਬਣਦਾ। ਮੈਨ 40-50 ਕਿਲੋ ਦਾ ਵੀ ਪੈ ਜਾਂਦਾ ਜੀ। 40-50 ਕਿਲੋ ਵੀ ਪੈ ਜਾਂਦਾ। ਉਂਝ 35 ਦਾ ਸਹੀ ਸੋਹਣਾ ਖੋਇਆ ਬਣਦਾ ਜੀ। 35 ਦਾ ਸਹੀ ਬਣ ਜਾਂਦਾ। ਓਕੇ ਸਹੀ ਹੈ। ਤੇ ਮਣ ਦੁੱਧ ਦੇ ਵਿੱਚੋਂ ਕਿੰਨਾ ਨਿਕਲ ਆਉਂਦਾ? 10 ਕਿਲੋ ਜੀ। ਮਣ ਦੁੱਧ ਖਾਲਸ ਹੋਵੇ ਮੱਝਾਂ ਦਾ ਤੇ 10 ਕਿਲੋ। 10 ਕਿਲੋ ਖੋਇਆ। 10 ਕਿਲੋ ਖੋਇਆ। ਓਕੇ ਠੀਕ ਹੈ। ਤੇ ਇਹ ਖੋਇਆ ਭੇਜਦੇ ਕਿੱਥੇ ਜੀ? ਇਹ ਭੇਜਦੇ ਆ ਜੀ ਆਲਾ ਸਵੀਟ ਫੈਸਲਾਬਾਦ। ਆਲਾ ਸਵੀਟ ਫੈਸਲਾਬਾਦ। ਲਾਹੌਰ ਵੀ ਜਾਂਦਾ? ਲਾਹੌਰ ਵੀ ਜੀ। ਅੱਛਾ ਅੱਛਾ ਸਹੀ ਹੈ। ਤੇ ਇੱਥੋਂ ਵੀ ਕੁਝ ਬੰਦੇ ਲੈ ਕੇ ਜਾਂਦੇ ਨੇ ਆ ਕੇ ਕਿ ਨਹੀਂ? ਇੱਥੋਂ ਵੀ ਲੈ ਜਾਂਦੇ ਨੇ ਜੀ, ਆ ਗਜਰੇਲੇ ਵਾਲੇ ਲੈ ਜਾਂਦੇ ਨੇ। ਜਿਹੜਾ ਅੱਜ ਕੱਲ੍ਹ ਗਾਜਰਾਂ ਬਣ ਰਹੀਆਂ ਨੇ। ਲਾਲਾ ਦੁੱਧ ਤੁਹਾਨੂੰ ਕਿੰਨੇ ਰੁਪਏ ਕਿਲੋ ਲੱਭਣ ਡਿਆ? ਸਾਨੂੰ ਜੀ ਲੱਭਦਾ ਵਾ 6000 ਨੂੰ। 6000 ਨੂੰ ਮਣ? ਹਾਂਜੀ। ਅੱਛਾ। ਤੇ ਖਾਲਸ ਖੋਏ ਦਾ ਕੀ ਰੇਟ ਅੱਜ ਕੱਲ੍ਹ? ਖਾਲਸ ਖੋਏ ਦਾ ਰੇਟ ਹੈਗਾ ਜੀ 1000 ਰੁਪਈਆ। 1000 ਰੁਪਈਆ? ਅੱਛਾ ਸਹੀ ਹੈ। ਮੇਰੇ ਕੋਲ ਜਿਹੜੇ ਬੰਦੇ ਅੱਗੇ ਆਉਂਦੇ ਹੁੰਦੇ ਸੀ ਨਾ ਚੜ੍ਹਦੇ ਪੰਜਾਬ ਤੋਂ, ਉਹਨਾਂ ਨੂੰ ਚਾਹ ਪਾਣੀ ਪਿਉਣਾ ਨਾ, ਤੇ ਨਾਲ ਇੱਥੋਂ ਬਰਫੀ ਬਣਵਾ ਕੇ ਤੇ ਦੇਈਦੀ ਹੁੰਦੀ ਸੀ। ਆ ਕੜਾਹੇ ਦੇ ਵਿੱਚੋਂ ਇੱਥੋਂ ਜਿਵੇਂ ਹੁਣ ਪੂਰ ਮੁੜਿਆ ਖਲੋਤਾ ਨਾ, ਖੋਇਆ ਬਣ ਰਿਹਾ, ਤੇ ਇੱਥੋਂ ਖੋਇਆ ਵਿੱਚ ਪਾ ਕੇ ਖੰਡ ਪਾ ਕੇ ਥੱਲੇ ਅੱਗ ਬਾਲ ਕੇ ਖੁਰਪਾ 2 ਮਿੰਟ ਮਾਰਨਾ, ਯਕੀਨ ਕਰੋ ਘਰੋੜੀ ਬਰਫੀ ਬਣਦੀ ਖਾਲਸ, 1 ਨੰਬਰ ਪਿਓਰ। ਤੇ ਜਿਹੜਾ ਬੰਦਾ ਖਾਂਦਾ ਸੀ ਨਾ, ਉਹ ਇਹ ਬਾਅਦ ਚ ਕਹਿੰਦਾ ਫੋਨ ਕਰਕੇ ਵੀ ਯਾਰ ਮੈਂ ਫੇਰ ਆਉਣਾ, ਬਰਫੀ ਬਣਾ ਕੇ ਰੱਖੀ ਮੇਰੇ ਆਉਂਦੇ ਨੂੰ। ਹੈ ਲਾਲਾ? ਐਵੇਂ ਗੱਲ ਆ ਜੀ ਬਲੀ ਐਵੇਂ। ਕਿਉਂਕਿ ਉਹ ਹੁੰਦੀ ਪਿਓਰ, ਉਹਦੇ ਵਿੱਚ ਕੋਈ ਦੂਜੀ ਤੀਜੀ ਸ਼ਹਿਰ ਦੀ ਦੁਕਾਨਾਂ ਵਾਲੇ ਤਾਂ ਪਤਾ ਨਹੀਂ ਕੀ ਪਾਉਂਦੇ ਨੇ, ਸੁੱਕਾ ਵੀ ਪਾਉਂਦੇ ਹੋਣਗੇ, ਲੇਕਿਨ ਇਹ ਹੁੰਦੀ ਸੀ ਪਿਓਰ ਦੁੱਧ। ਮਿੰਟਾਂ ਦੇ ਵਿੱਚ ਪੂਰ ਲੈ ਗਿਆ, ਖੋਇਆ ਤਿਆਰ ਹੋ ਗਿਆ ਬਿਲਕੁਲ। ਕੈਮਰਾਮੈਨ ਵਿਖਾ ਖੋਇਆ ਕਿਵੇਂ ਬੁਲਬੁਲੇ ਮਾਰਦਾ ਪਿਆ। ਬਿਲਕੁਲ ਪਿਓਰ ਖੋਇਆ। ਇਹ ਲਾਹੌਰ ਜਾਣਾ ਤੇ ਲਾਹੌਰ ਦੀਆਂ ਮੇਮਾਂ ਨੇ ਖਾਣਾ। ਇਹ ਨਹੀਂ ਲਾਹੌਰ ਨਹੀਂ, ਇਹ ਫੈਸਲਾਬਾਦ ਜਾਂਦਾ। ਸਾਡੇ ਪਿੰਡ ਦਾ ਚੋਖਾ ਖੋਇਆ ਜਿਹੜਾ ਨਾ ਲਾਹੌਰ ਹੀ ਜਾਂਦਾ, ਲੇਕਿਨ ਗੁੱਜਰਾਂ ਦਾ ਮੈਂ ਫੈਸਲਾਬਾਦ ਖੋਇਆ ਘੱਲਣਾ ਹੈ ਜਿਹੜਾ। ਤੇ ਇਹ ਜਿਸ ਟਾਈਮ ਚੋਰ ਸਾਹਿਬ ਠੰਡਾ ਹੋਣਾ, ਉਸ ਟਾਈਮ ਮੈंने ਹੋਰ ਵੀ ਸਖਤ ਹੋ ਜਾਣਾ ਥੋੜਾ ਜਿਹਾ ਮਜ਼ਾਕ। ਉਸ ਟਾਈਮ ਹਾਲੇ ਤਾਂ ਗਰਮ ਹੈ ਨਾ, ਬਣਾ ਰੱਖੀ ਇਹਦੇ ਨਾਲ ਸਖਤ ਹੋਈ ਜਾਂਦਾ। ਖੋਇਆ ਕੱਢ ਲਿਆ ਸਾਰਾ ਬਾਲਟੀ ਦੇ ਵਿੱਚ ਬਾਹਰ, ਤੇ ਬਲਕਿ ਜ਼ਿਆਦਾ ਯਾਰ ਕੱਢ ਲੈ ਵਿੱਚੋਂ, ਆ ਕੱਢ ਲੈ। ਅਸੀਂ ਇੰਨੀ ਕੋਣੀ ਬਰਫੀ ਬਣਾਉਣ ਲੱਗਿਆ, ਤੁਹਾਨੂੰ ਵਿਖਾਉਂਦੇ ਹਾਂ ਬਰਫੀ ਬਣਦੀ ਖਾਲਸ ਖੋਏ ਦੀ। ਖੰਡ ਪਾ ਕੇ ਨਾ, ਥੋੜੀ ਜਿਹੀ ਖੰਡ ਸੱਟੀ ਵਿੱਚ, ਤੇ ਜਿੱਦਣ ਸਰਕਾਰ ਤੁਸੀਂ ਆਉਣਾ ਉਦੋਂ ਗੁਜਰ ਕਹਿੰਦਾ ਲੈਚੀਆਂ ਪਾ ਕੇ, ਹੋਰ ਕੀ ਦੱਸਿਆ ਸੀ, ਘਿਓ, ਦੇਸੀ ਘਿਓ ਪਾ ਕੇ ਤੇ ਤਿਆਰ ਕਰਨੀ। ਤੇ ਆਹ ਹੁਣ ਲੱਗੀ ਜੇ ਬਣਨ ਬਰਫੀ ਦੇਸੀ ਸਟਾਈਲ ਦੇ ਵਿੱਚ। ਚੈੱਕ ਕਰੋ,
ਅੱਛਾ, ਦੇਗ ਦੇ ਵਿੱਚ ਜਿਹੜੇ ਚੌਲ ਪੱਕਦੇ ਨੇ ਨਾ, ਉਹਨਾਂ ਚੌਲਾਂ ਦੀ ਕਈ ਬੰਦਿਆਂ ਨੂੰ ਘਰੋੜੀ ਬੜੀ ਪਸੰਦ ਹੁੰਦੀ, ਜਿਹੜੀ ਥੱਲੇ ਐਂਡ ਦੇ ਚੌਲਾਂ ਤੇ ਰਹਿ ਜਾਂਦੀ। ਤੇ ਆ ਵੀ ਉਹੀ ਹਿਸਾਬ, ਬਹੁਤ ਸਵਾਦ ਹੁੰਦੀ। ਬਰਫੀ ਸਾਡੀ ਤਿਆਰ ਹੋ ਗਈ, ਮਿੰਟ 2 ਨੇ ਹੋਰ ਖਮਚਾ ਮਾਰਨਾ ਤਿਆਰ। ਲੈ ਬਾਬਾ ਤਿਆਰ ਹੋ ਗਈ ਬਾਬਾ। ਡੱਬੇ ਦੇ ਵਿੱਚ ਕੱਢਨੇ ਆ ਇਹਨੂੰ, ਡੱਬਾ ਲਿਆ ਚੋਰੀ। ਇਹ ਹੁਣ ਤੁਸੀਂ ਆਪ ਵੀ ਖਾਓਗੇ ਕਿ ਨਹੀਂ? ਇਹ ਤੁਸੀਂ ਖਾ ਲਈ ਤੇ ਅਸੀਂ ਵੀ ਖਾ ਲਈ ਜੀ। ਨਹੀਂ ਨਹੀਂ, ਤੁਹਾਨੂੰ ਵੀ ਖਾਣੀ ਪੈਣੀ। ਤੁਸੀਂ ਪਹਿਲਾਂ ਖਾਓ ਫਿਰ ਬਾਅਦ ਵਿੱਚ ਛੱਡੀ। ਹਾਂ, ਲਿਆ ਯਾਰ ਤੇ ਚੱਕਰਾ। ਆ ਵੇਖੋ ਮਾਸ਼ਾਅੱਲਾ, ਨੂਰ ਚੈੱਕ ਕਰ ਹੁੰਦੇ ਨਾ, ਧੰਦਿਆਈ ਚੈੱਕ ਕਰ। ਹੁਣ ਖਾ ਕੇ ਵੇਨੇ ਫਿੱਟ ਫੁੱਲ। ਖਾਓ ਤੁਸੀਂ, ਅਸੀਂ ਅੱਗੇ ਖਾਧੀ ਆ। ਮੈਂ ਖਾ ਰਿਹਾ। ਖਾ ਚੋਖੀ ਹੋ ਜਾਣੀ ਅੱਜ ਕੱਲ। ਕੋਈ ਨਹੀਂ, ਜਿੰਨੀ ਤਰ੍ਹਾਂ ਦਿਲ ਕਰੇ ਖਾਓ। ਅੱਜ ਕੱਲ ਹਿਸਾਬ ਪਤਾ ਕੀ ਏ, ਆ ਜਿਹੜੀ ਜੈਨਜ਼ੀ ਨਸਲ ਹੈ ਨਾ, ਜੈਨਜ਼ੀ ਨਵੀਂ 2000 ਤੋਂ ਬਾਅਦ ਵਾਲੀ, ਅਸੀਂ ਤਾਂ ਜਿਹੜੇ ਪੁਰਾਣੇ ਹੈਗੇ ਨਾ 90 ਮਾਡਲ, ਸਾਨੂੰ ਕੋਈ ਨਹੀਂ ਰੋਲਾ। ਜਿਹੜੀ ਜੈਨਜ਼ੀ ਹੈ ਨਾ, ਇਹ ਖਾਲਸ ਇੰਨੀ ਕੁ ਬਰਫੀ ਖਾ ਲਵੇ ਜਾਂ ਗਲਾਸ ਦੁੱਧ ਦਾ ਪੀ ਲਵੇ ਨਾ, ਇਹਨਾਂ ਦਾ ਨਾਲਾ ਨਹੀਂ ਵੱਜਦਾ। ਕਿਉਂਕਿ ਐਵੇਂ ਗੱਲ ਆ, ਬਿਲਕੁਲ ਜੀ ਐਵੇਂ ਗੱਲ ਆ ਜੀ। ਇਹਨਾਂ ਦਾ ਨਾਲਾ ਨਹੀਂ ਵੱਜਦਾ, ਭੱਜ ਤੁਰਦੇ ਲੈਟਰੀਨ ਨਾਲ ਨੂੰ। ਡਾਲਟੇ ਘਿਓ ਦੀ ਪਦਾਇਸ਼ ਹੈਗੀ ਜੀ। ਚਾਹ ਦੀ ਡਾਲਟਾ ਘਿਓ ਦੀ ਪਦਾਇਸ਼ ਨੇ।